न्यू एजुकेशन पॉलिसी मुर्दाबाद, मुर्दाबाद मुर्दाबाद न्यू एजुकेशन पॉलिसी मुर्दाबाद, मुर्दाबाद मुर्दाबाद। न्यू एजुकेशन पॉलिसी वापस लो, वापस लो वापस लो, न्यू एजुकेशन पॉलिसी वापस लो, वापस लो वापस लो, गरीब विरोधी पॉलिसियां वापस लो, वापस लो वापस लो, दलित विरोधी ये पॉलिसी वापस लो, वापस लो वापस लो। बीजेपी सरकार मुर्दाबाद, मुर्दाबाद मुर्दाबाद, इनकलाब जिंदाबाद, जिंदाबाद जिंदाबाद। न्यू एजुकेशन पॉलिसी वापस। ਜਦੋਂ ਦੁਨੀਆ ਕਰੋਨਾ ਮਹਾਮਾਰੀ ਨਾਲ ਜੂਝ ਰਹੀ ਆ ਉਦੋਂ ਇਹ ਬਿਨਾਂ ਕਿਸੇ ਡਿਬੇਟ ਤੋਂ ਇਹਨਾਂ ਨੇ ਇਹ ਪਾਲਿਸੀ ਪਾਸ ਕਰਤੀ, ਤਾਂ ਅਸੀਂ ਇਹਦਾ ਵਿਰੋਧ ਕਿਉਂ ਕਰ ਰਹੇ ਆ? ਇਹ 'ਚ ਚਾਰ ਪੰਜ ਗੱਲਾਂ ਨੇ, ਉਹ ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਇਹ ਕਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ, ਇਹਦੇ ਵਿੱਚ ਆਰਕਸ਼ਣ ਦੀ ਕਿਤੇ ਵੀ ਕੋਈ ਜ਼ਿਕਰ ਨਹੀਂ ਆਉਂਦਾ। ਜਿਹੜਾ ਇਹਦਾ ਡਰਾਫਟ ਆ ਇਹਦੇ ਵਿੱਚ ਆਰਕਸ਼ਣ ਦਾ ਕਿਤੇ ਨਾਂ ਨਹੀਂ ਹੈਗਾ। ਤਾਂ ਦੋਸਤੋ, ਇਹ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਹੋਣ ਦੇ ਨਾਲ ਹੀ ਜਿਹੜੇ 50% ਲੋਕ ਨੇ, ਜਿਹੜੇ ਦਲਿਤ ਨੇ, ਆਦੀਵਾਸੀ ਨੇ, ਪਿਛੜੇ ਨੇ, ਅਤੀ ਪਿਛੜੇ ਨੇ, ਉਹ ਤਾਂ ਪਹਿਲਾਂ ਹੀ ਬਾਹਰ ਨਿਕਲ ਜਾਣਗੇ। ਤਾਂ ਇਹ ਕੀ ਕਰਨਾ ਚਾਹੁੰਦੇ ਨੇ ਵੀ ਜਿਹੜੇ ਸਰਕਾਰੀ ਸਕੂਲ ਨੇ, ਸਰਕਾਰੀ ਕਾਲਜ ਨੇ, ਜਿਹੜੇ ਪਿੰਡਾਂ ਦੇ ਵਿੱਚ ਹੈਗੇ ਨੇ, ਜਿੱਥੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਜੋ ਪਿਛਲੇ ਟਾਈਮ ਦੇ ਵਿੱਚ 70 ਸਾਲਾਂ ਦੇ ਵਿੱਚ ਸਰਕਾਰ ਨੇ ਬਣਾਏ ਨੇ, ਉਹਨਾਂ ਨੂੰ ਬੰਦ ਕਰਕੇ ਕਿਸੇ ਵੱਡੇ ਸਿਟੀ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਇਹ ਹਾਇਰ ਐਜੂਕੇਸ਼ਨ ਇੰਸਟੀਚਿਊਟ ਬਣਾਉਣਗੇ, ਜਿਹਦੇ ਵਿੱਚ तमाम ਜਿਹੜੇ ਕਾਲਜ ਨੇ ਉਹਨਾਂ ਨੂੰ ਮਰਜ ਕਰਨਗੇ। ਇਹੀ ਹਾਲ ਸਕੂਲਾਂ ਦਾ ਕਰਨਗੇ। ਤਾਂ ਕਿਹੜੇ ਦੂਰ ਦਰਾਡੇ ਤੋਂ ਜਵਾਕ ਆਉਂਦੇ ਨੇ, ਕਿਹੜੇ ਹੁਣ ਪਿੰਡ 'ਚ ਪੜ੍ਹ ਲੈਂਦੇ ਨੇ, ਪਿੰਡ ਤੇ ਸਕੂਲ 'ਚ ਪੜ੍ਹ ਲੈਂਦੇ ਨੇ, ਉਹ ਐਡੀ ਦੂਰ ਸਫ਼ਰ ਕਿਵੇਂ ਤੈਅ ਕਰਨਗੇ? ਤਾਂ ਹੋਰ ਇਹਦੇ ਨਾਲ ਵੀ ਸਰਕਾਰ ਹਰ ਵਾਰ, ਜਿਵੇਂ ਮੋਦੀ ਦਾ ਕਿਹੜਾ ਜੁਮਲਾ ਸੀ ਆਤਮ ਨਿਰਭਰਤਾ ਦਾ, ਇਹ ਕਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ, ਇਹ ਮੋਦੀ ਦੇ ਆਤਮ ਨਿਰਭਰ ਕਿਹੜਾ ਜੁਮਲਾ ਉਹਦੇ ਆਧਾਰਿਤ ਆ। ਇਹ ਕਹਿੰਦੀ ਆ ਵੀ ਤੁਸੀਂ ਆਤਮ ਨਿਰਭਰ ਬਣੋ, ਸਰਕਾਰ ਤੋਂ ਕੋਈ ਆਸ ਨਾ ਲਾਓ। ਤੁਸੀਂ ਸਾਨੂੰ ਕਿਹੜਾ ਟੈਕਸ ਦਾ ਪੈਸਾ ਦਿੰਦੇ ਹੋ, ਉਹ ਪੈਸਾ ਅਸੀਂ ਤੁਹਾਡੇ ਲਈ ਨਹੀਂ ਵਰਤਣਾ, ਉਹ ਆਪਦੇ ਮਿੱਤਰ ਅੰਬਾਨੀ ਅਦਾਨੀ ਲਈ ਵਰਤਣਾ। ਦੋਸਤੋ, ਬੀਜੇਪੀ ਦੀ ਸਰਕਾਰ ਆਉਣ ਤੋਂ ਪਹਿਲਾਂ ਅੰਬਾਨੀ 100 ਤੋਂ ਵੀ ਵੱਧ 100 ਅਮੀਰ ਬੰਦੇ ਨੇ ਦੁਨੀਆ 'ਚ, ਉਹ 'ਚ ਨਾਮ ਨਹੀਂ ਆਉਂਦਾ ਸੀ। ਪਰ ਲੇਟੈਸਟ ਜਿਹੜਾ ਅੰਬਾਨੀ ਆ ਉਹ ਲੇਟੈਸਟ 4-5 ਬੰਦਿਆਂ 'ਚ ਆਉਂਦਾ। ਇਹ 6 ਸਾਲਾਂ ਦੇ ਵਿੱਚ ਇਕੱਲਾ ਅੰਬਾਨੀਆਂ ਅਦਾਨੀਆਂ ਦਾ ਵਿਕਾਸ ਹੋਇਆ। ਜਿਹੜੇ ਕਿਸਾਨ ਨੇ, ਮਜ਼ਦੂਰ ਨੇ, ਉਹਨਾਂ ਜਵਾਕ ਕਿੱਥੇ ਜਾਣਗੇ, ਉਹ ਕਿੱਥੇ ਪੜ੍ਹਨਗੇ? ਤਾਂ ਹੋਰ ਕਿਹੜੇ UGC ਜਿਹੜਾ ਮਿਨੀਮਮ ਪੇ ਸਕੇਲ ਹੈਗਾ ਵੀ ਕਿਹੜੇ ਉੱਥੇ ਪੜ੍ਹਾਉਂਦੇ ਨੇ, ਟੀਚਰ ਪੜ੍ਹਾਉਂਦੇ ਨੇ, ਉਹ ਵੀ ਖਤਮ ਕਰ ਦਿੱਤਾ ਜਾਊਗਾ। UGC ਖਤਮ ਕਰ ਦਿੱਤੀ ਜਾਊਗੀ। ਤਾਂ ਕਿਹੜੇ ਨਵੀਂ ਐਜੂਕੇਸ਼ਨ ਪਾਲਿਸੀ ਦੇ ਆਧਾਰ ਤੇ ਕਿਹੜੇ ਸਿੱਖਿਆ ਨੂੰ ਚਲਾਉਣ ਵਾਸਤੇ ਕਿਹੜੇ ਇੰਸਟੀਚਿਊਟ ਬਣਨਗੇ, ਹਾਇਰ ਐਜੂਕੇਸ਼ਨ ਇੰਸਟੀਚਿਊਟ ਬਣੂਗਾ, ਉਹਨੂੰ ਪ੍ਰਾਈਵੇਟ ਕਰਨ ਦਾ ਇੱਕ ਨਵਾਂ ਨਾਰਾ ਦਿੱਤਾ ਕਿ ਵੀ ਅਮੀਰ ਲੋਕ ਕਿਹੜੇ ਬੰਦੇ ਨੇ ਕੁਝ ਇਹਨਾਂ ਨੂੰ ਸਹਾਇਤਾ ਕਰਨਗੇ, ਡੋਨੇਸ਼ਨ ਕਰਨਗੇ। ਆਪਾਂ ਨੂੰ ਪਤਾ ਡੋਨੇਟ ਕੌਣ ਕਰੂਗਾ? ਜਿੰਨੇ ਆਪਾਂ ਵੇ ਖੜੇ ਆ, ਕੋਈ ਵੀ ਬੰਦਾ ਡੋਨੇਸ਼ਨ ਨਹੀਂ ਦੇ ਸਕਦਾ। ਡੋਨੇਸ਼ਨ ਦੇਊਗਾ ਅੰਬਾਨੀ ਅਦਾਨੀ। ਤਾਂ ਸਿੱਧਾ ਸਾਦਾ ਇਹ ਪ੍ਰਾਈਵੇਟਾਈਜੇਸ਼ਨ ਨੂੰ ਨਵੇਂ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਨੇ। ਤਾਂ ਹੋਰ ਦੂਜੀ ਗੱਲ, ਇਹ ਕਿਹੜਾ ਮਲਟੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਵੀ BA ਥੋੜੀ 4 ਸਾਲ 'ਚ ਹੋਊਗੀ, ਤੁਸੀਂ ਪਹਿਲੇ ਸਾਲ 'ਚ ਜਾ ਸਕਦੇ ਹੋ, ਦੂਜੇ ਸਾਲ 'ਚ ਡਿਪਲੋਮਾ ਦੇਵਾਂਗੇ। ਤਾਂ ਇਹਨਾਂ ਨੇ ਤੈਅ ਕਰਤਾ ਵੀ ਜੇ ਤੁਹਾਡੇ ਕੋਲੇ ਪੈਸੇ ਹੈਗੇ ਨੇ ਤਾਂ ਤੁਸੀਂ BA ਦੀ ਡਿਗਰੀ ਲੈ ਸਕਦੇ ਹੋ, ਨਹੀਂ ਤੁਸੀਂ ਬਾਹਰ ਜਾ ਸਕਦੇ ਹੋ। ਤਾਂ ਕਿਹੜਾ ਗਰੀਬ ਲੋਕ ਨੇ, ਕਿਹੜੇ ਮਜ਼ਦੂਰ ਲੋਕ ਨੇ, ਉਹ ਪੜ੍ਹ ਹੀ ਨਹੀਂ ਪਾਉਣਗੇ ਤੇ ਉਹ ਜਿਹੜੀ ਹਾਇਰ ਐਜੂਕੇਸ਼ਨ ਆ ਉਹ ਲੈ ਨਹੀਂ ਪਾਉਣਗੇ। ਅਸੀਂ ਸਾਡੀ ਕਿਹੜੀ ਆਇਸਾ ਹੈ, ਅਸੀਂ 2015 ਦੇ ਵਿੱਚ ਵੀ WTO ਭਾਰਤ ਛੋੜੋ ਦਾ ਇੱਕ ਨਾਰਾ ਲਾਇਆ ਸੀ। ਜਦੋਂ ਉਰੋਂ ਦੀ ਕਿਹੜੀਆਂ ਇੰਸਟੀਚਿਊਟ ਨੇ WTO ਨਾਲ ਮੀਟਿੰਗਾਂ ਕਰੀਆਂ ਸੀ, ਉਦੋਂ ਵੀ ਅਸੀਂ ਕਿਹਾ ਸੀ ਵੀ WTO ਕਹਿੰਦਾ ਵੀ ਕਿਹੜੇ ਪਿਛੜੇ ਦੇਸ਼ ਨੇ ਉਹਨਾਂ ਨੂੰ ਹਾਇਰ ਐਜੂਕੇਸ਼ਨ ਦੀ ਕੋਈ ਲੋੜ ਨਹੀਂ ਹੈਗੀ, ਸਾਨੂੰ ਤਾਂ ਉਰੇ ਸਿਰਫ ਲੇਬਰ ਚਾਹੀਦੀ ਆ। ਤਾਂ ਹੀ ਕਿਹੜਾ ਮੋਦੀ ਦਾ ਜੁਮਲਾ ਸੀ ਪਿਛਲੇ ਦਿਨ ਸੁਣਦੇ ਆ ਰਹੇ ਆਪਾਂ, ਸਕਿੱਲ ਇੰਡੀਆ, ਉਹਨਾਂ ਨੂੰ ਸਕਿੱਲ ਵਰਕਰ ਚਾਹੀਦੇ ਨੇ। ਉਹਨਾਂ ਨੇ ਉਰੇ ਕੋਈ ਸ਼ੋਧ ਨਹੀਂ। ਲੋਕ ਐਜੂਕੇਸ਼ਨ ਨੂੰ ਬਚਾਉਣ ਵਾਸਤੇ ਲੜ ਰਹੇ ਸੀ, ਤਾਂ ਦੂਜੇ ਪਾਸੇ ਹੀ ਕੁਝ ਲੋਕ ਨੇ ਜਿਹੜੇ ਸਰਕਾਰ ਦੀਆਂ ਤਲਵੇ ਚੱਟ ਰਹੇ ਨੇ, ਉਹ BJP ਦੀ B ਪਾਰਟੀ ਨੇ, B ਟੀਮ ਕਹੂੰਗਾ ਮੈਂ, ਜਿਹੜੇ ਅੱਜ ਨਿਊ ਐਜੂਕੇਸ਼ਨ ਪਾਲਿਸੀ ਦੀ ਸਪੋਰਟ ਕਰ ਰਹੇ ਨੇ। ਉਹ ਲੋਕ ਵਿਦਿਆਰਥੀ ਵਿਰੋਧੀ ਨੇ, ਉਹ ਦਲਿਤ ਵਿਰੋਧੀ ਨੇ, ਉਹ ਕਿਹੜੇ ਘੱਟ ਗਿਣਤੀ ਨੇ, ਅਲਪ ਸੰਖਿਅਕ ਨੇ, ਉਹ ਵਿਰੋਧੀ।